ਕਰਬਲਾ ਵਿੱਚ ਦੀਨ ਇਸਲਾਮ ਦੇ ਝੰਡੇ ਦੀ ਸਰਬੁਲੰਦੀ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਮਾਮ ਹੁਸੈਨ ਅਲੈਹਿਸਲਾਮ ਤੇ ਉਹਨਾਂ ਦੇ ਸੰਗੀਆਂ ਸਾਨੂੰ ਇਹ ਸਬਕ ਦਿੱਤਾ ਹੈ, ਇਸ ਫਾਨੀ ਦੁਨੀਆ ਵਿੱਚ ਕੋਈ ਕਿੰਨਾ ਵੀ ਤਗੜਾ ਕਿਉਂ ਨਾ ਹੋ ਜਾਵੇ, ਜੰਗਾਂ ਜਿੱਤ ਕੇ ਮੁਲਕਾਂ ਉੱਤੇ ਕਬਜ਼ੇ ਕਿਉਂ ਨਾ ਕਰ ਲਵੇ, ਉਹ ਮਜ਼ਲੂਮ ਦੇ ਲਹੂ ਉੱਤੇ ਖਲੋ ਕੇ ਜ਼ਿਆਦਾ ਵੇਲੇ ਤੀਕਰ ਆਪਣਾ ਸਿਰ ਉੱਚਾ ਨਹੀਂ ਰੱਖ ਸਕਦਾ, ਕਿਉਂ ਜੇ ਜ਼ੁਲਮ ਰੱਬ ਨੂੰ ਪਸੰਦ ਨਹੀਂ ਤੇ ਉਹ ਆਪ ਮਾੜੇ ਤੇ ਮਜ਼ਲੂਮ ਦੇ ਨਾਲ ਖਲੋਂਦਾ ਹੈ। ਮਾਰਕੇ ਕਰਬਲਾ ਵਿੱਚ ਇਮਾਮ ਹੁਸੈਨ ਅਲੈਹਿਸਲਾਮ ਹੋਰੀ ਜਦ ਆਪਣੇ ਖਾਨਦਾਨ ਦੀ ਕੁਰਬਾਨੀ ਦੇ ਰਹੇ ਸਨ ਤੇ ਉਹ ਜਾਣਦੇ ਸਨ ਕਿ ਰੱਬ ਦੇ ਹੁਕਮਾਂ ਤੋਂ ਤਜਾਵਜ਼ ਕਰਨ ਵਾਲੇ ਤਖਤ ਨਸ਼ੀਨ ਯਜ਼ੀਦ ਦਾ ਜ਼ੁਲਮ ਬਹੁਤੀ ਦੇਰ ਨਹੀਂ ਰਹਿਣਾ। ਉਹਨਾਂ ਦੁਨੀਆ ਦੀਆਂ ਆਸਾਇਸ਼ਾਂ ਦੀ ਥਾਵੇਂ ਇਸਲਾਮ ਦੀ ਰਾਹ ਇਖਤਿਆਰ ਕੀਤੀ ਤੇ ਸ਼ਹਾਦਤ ਦਾ ਰੁਤਬਾ ਪਾਇਆ। ਅੱਜ ਉਹਨਾਂ ਦੀ ਯਾਦ ਵਿੱਚ ਨਿਕਲਣ ਵਾਲੇ ਜਲੂਸ ਹੋਣ ਜਾਂ ਮਜਲਿਸਾਂ, ਸਭ ਦਾ ਫਲਸਫਾ ਇਹੋ ਹੀ ਹੈ ਕਿ ਵੇਲੇ ਤੇ ਜ਼ਾਲਮ ਦੇ ਹੱਥ ਉੱਤੇ ਬੈਠ ਨਹੀਂ ਕਰਨੀ। ਤੁਹਾਨੂੰ ਗਲੀ ਗਲੀ ਲੱਗੀਆਂ ਪਾਣੀ ਦੀਆਂ ਸਬੀਲਾਂ ਇਹੋ ਸੁਨੇਹਾ ਦੇਣਗੀਆਂ ਕਿ ਪਿਆਸੇ ਸ਼ਹੀਦ ਹੋਣ ਵਾਲਿਆਂ ਦਾ ਅੱਜ ਵੀ ਪਾਣੀ ਉੱਤੇ ਇਖਤਿਆਰ ਹੈ। ਉਹਨਾਂ ਦੀ ਕੁਰਬਾਨੀ ਯਾਦ ਕਰਦਿਆਂ ਤਕਸੀਮ ਕੀਤੀ ਜਾਣ ਵਾਲੀ ਨਿਆਜ਼ ਵੀ ਐਲਾਨ ਕਰਦੀ ਹੈ ਕਿ ਰੱਬ ਦੇ ਮੰਨਣ ਵਾਲੇ ਕਿਆਮਤ ਤੀਕਰ ਯਾਦ ਕੀਤੇ ਜਾਣਗੇ ਤੇ ਜ਼ਾਲਮਾਂ ਨਾਲ ਆਪਣੀ ਨਿਸਬਤ ਜੋੜਨ ਵਾਲਿਆਂ ਦੇ ਮੁਕੱਦਰ ਵਿੱਚ ਬਦਦੁਆਵਾਂ ਤੋਂ ਵੱਖ ਕੁਝ ਨਹੀਂ ਹੋਣਾ।